ਮਲਕ ਅੱਲਾ ਯਾਰ ਤੇ ਉਹਨਾਂ ਦੀ ਬੀਵੀ ਨੂੰ ਉਡੀਕ ਸੀ ਵੀ ਖੋਰੇ ਉਹਦੇ ਨਾਲ ਕਿਸੇ ਦਿਨ ਉਹਦੇ ਅੱਬਾ ਜੀ ਜਾਂ ਅੰਮੀ ਆ ਜਾਣ, ਪਰ ਉਹ ਇਕੱਲਾ ਹੀ ਆਉਂਦਾ। ਪੁੱਛਣ ਤੇ ਸਿਰਫ ਇੰਨਾ ਦੱਸਦਾ ਭਈ ਹਾਲੇ ਤਿਆਰ ਹੁੰਦੇ ਰਹਿੰਦੇ ਨੇ, ਪਤਾ ਨਹੀਂ ਕਦੋਂ ਆ ਜਾਣ। ਜਿਵੇਂ ਜਿਵੇਂ ਵੇਲਾ ਲੰਘਦਾ ਜਾਂਦਾ ਸੀ ਉਹਨਾਂ ਦੀ ਬੀਵੀ ਦੀ ਪਰੇਸ਼ਾਨੀ ਵੱਧਦੀ ਜਾ ਰਹੀ ਸੀ, ਪਰ ਮਲਕ ਹੋਰਾਂ ਨੂੰ ਡਰ ਤਾਂ ਸੀ ਉਹ ਹੋਵੇਗਾ ਜੋ ਉਹ ਚਾਹੁੰਦੇ ਸਨ। ਬੀਵੀ ਆਖਦੀ ਆਂਢੀ ਗਵਾਂਢੀ ਤੇ ਬਰਾਦਰੀ ਕਿਧਰੇ ਵਿਚਾਰ ਸ਼ੁਰੂ ਨਾ ਕਰਦੇ ਭਈ ਜਵਾਨ ਮੁੰਡਾ ਘਰ ਰੱਖਿਆ ਹੋਇਆ ਨੇ, ਗੱਲ ਕਿਸੇ ਪਾਸੇ ਲੱਗ ਜਾਏ ਤੇ ਚੰਗਾ ਏ। ਪਰ ਉਹ ਆਖਦੇ ਤੂੰ ਦੱਸ ਦਿਆ ਕਰ, ਅਨੈਕਸੀ ਵਿੱਚ ਕਿਰਾਏ ਤੇ ਵੱਖਰਾ ਰਹਿੰਦਾ ਏ, ਉਹਦੀ ਟ੍ਰੇਨਿੰਗ ਮੁਕੰਮਲ ਹੋ ਜਾਏ ਤੇ ਉਹਨੂੰ ਵੱਖਰਾ ਮਕਾਨ ਲੈ ਦਿਆਂਗੇ। ਉਂਝ ਵੀ ਮੰਗਣੀ ਸਗਾਈ ਪਿੱਛੋਂ ਉਹਨੂੰ ਘਰ ਵਿੱਚ ਰੱਖਣਾ ਚੰਗਾ ਨਹੀਂ ਲੱਗੇਗਾ। 1 ਸਾਲ ਲੰਘ ਗਿਆ। ਅਖੀਰ ਇੱਕ ਦਿਨ ਉਹਨੂੰ ਲਾਇਸੈਂਸ ਮਿਲ ਗਿਆ। ਉਹ ਮਿਠਾਈ ਲੈ ਕੇ ਆਇਆ ਤੇ ਪਿੰਡ ਜਾਣ ਦੀ ਇਜਾਜ਼ਤ ਮੰਗੀ ਤਾਂ ਜੇ ਘਰ ਵਾਲਿਆਂ ਨੂੰ ਵੀ ਇਹ ਖੁਸ਼ਖਬਰੀ ਸੁਣਾਏ। ਪਰ ਮਲਕ ਹੋਰਾਂ ਆਖਿਆ ਐਸ ਖੁਸ਼ੀ ਵਿੱਚ ਅੱਜ ਤੁਸਾਂ ਸਾਰਿਆਂ ਦੀ ਰੋਟੀ ਮੇਰੇ ਵੱਲ ਏ। ਰਾਤ ਨੂੰ ਸਾਰੇ ਪਹਿਲੇ ਵਾਂਗੂ ਤਿਆਰ ਹੋ ਕੇ ਫੇਰ ਇੱਕ ਵੱਡੇ ਹੋਟਲ ਵਿੱਚ ਖਾਣਾ ਖਾਣ ਗਏ ਤੇ ਉਹ ਜਗਮਗ ਕਰਦੇ ਫਾਨੂਸਾਂ, ਮੱਧਮ ਸੁਰੀਲੇ ਸਾਜ਼ਾਂ ਤੇ ਚਾਵਾਂ ਭਰੇ ਹਾਸਿਆਂ ਵਿਚਕਾਰ ਬੈਠਾ ਸੀ। ਫਰਜ਼ਾਨਾ ਰਿਜ਼ਵਾਨਾ ਤੇ ਹਮੇਸ਼ ਵਾਂਗੂ ਹੱਸਦੀਆਂ ਬੋਲਦੀਆਂ ਪਈਆਂ ਸਨ, ਪਰ ਅੱਜ ਉਹ ਵੀ ਖੁਸ਼ ਨਜ਼ਰ ਆਉਂਦੀ ਸੀ। ਉਹਨੇ ਮੁਬਾਰਕ ਵੀ ਬੜੇ ਖੁੱਲ੍ਹੇ ਦਿਲ ਨਾਲ ਦਿੱਤੀ ਸੀ। ਹੁਣ ਵੀ ਹਰ ਹੱਸਣ ਵਾਲੀ ਗੱਲ ਉੱਤੇ ਹੱਸਦੀ ਪਈ ਸੀ। ਸਗੋਂ ਉਹਨੇ ਮਹਿਸੂਸ ਕੀਤਾ ਜਦੋਂ ਉਹਦਾ ਧਿਆਨ ਇੱਧਰ ਉੱਧਰ ਹੁੰਦਾ ਏ ਉਹ ਉਹਦੇ ਵੱਲ ਕਾਣੀ ਅੱਖ ਨਾਲ ਵੇਖ ਵੀ ਲੈਂਦੀ ਸੀ ਤਾਂ ਜੇ ਨਜ਼ਰਾਂ ਟਕਰਾ ਨਾ ਜਾਣ, ਦਿਲ ਦਾ ਕੋਈ ਭੇਦ ਖੁੱਲ੍ਹ ਨਾ ਜਾਵੇ। ਦੂਜੇ ਦਿਨ ਉਹ ਫੇਰ ਤਿਆਰ ਹੋਇਆ, ਪਰ ਫਰਜ਼ਾਨਾ ਰਿਜ਼ਵਾਨਾ ਰੌਲਾ ਪਾ ਦਿੱਤਾ ਅਸਾਂ ਐਸ ਖੁਸ਼ੀ ਵਿੱਚ ਫਿਲਮ ਵੇਖਣੀ ਹੈ। ਉਹਨੇ ਬਥੇਰਾ ਟਾਲਿਆ ਭਈ ਆ ਕੇ ਵਿਖਾ ਦਿਆਂਗਾ, ਪਰ ਉਹ ਨਾ ਮੰਨੀਆਂ। ਜਦੋਂ ਫਰਹਾਨਾ ਵੀ ਨਾਲ ਜਾਣ ਉੱਤੇ ਤਿਆਰ ਹੋ ਗਈ ਉਹਨੇ ਪਿੰਡ ਜਾਣ ਅੱਗੇ ਪਾ ਦਿੱਤਾ। ਫਿਲਮ ਕਾਤਲ ਵੇਖਣੀ ਸੀ, ਪਰ ਉਸ ਦਿਨ ਟਿਕਟ ਨਾ ਲੱਭੇ ਤੇ ਉਹਨਾਂ ਦੂਜੇ ਦਿਨ ਫਿਲਮ ਵੇਖੀ। ਅੱਜ ਵੀ ਉਹਦੇ ਕੋਲ ਦੂਰ ਬੈਠੀ ਸੀ, ਪਰ ਉਹਨੇ ਰਿਜ਼ਵਾਨਾ ਨਾਲ ਸਾਜ਼ਿਸ਼ ਕਰਕੇ ਸੀਟ ਬਦਲ ਲਈ ਤੇ ਫੇਰ ਭੁੱਲ ਚੁੱਕ ਨਾਲ ਕਦੀ ਉਹਦਾ ਪੈਰ ਉਹਦੇ ਪੈਰ ਉੱਤੇ ਜਾ ਵੱਜਦਾ, ਕਦੀ ਹੱਥ ਉਹਦੇ ਹੱਥ ਨਾਲ। ਉਹ ਛੇਤੀ ਨਾਲ ਪੈਰ ਜਾਂ ਹੱਥ ਪਿੱਛੇ ਕਰ ਲੈਂਦੀ, ਪਰ ਉਹਦੇ ਕੋਲੋਂ ਫੇਰ ਭੁੱਲ ਹੋ ਜਾਂਦੀ। ਹੌਲੀ ਹੌਲੀ ਉਹਦਾ ਤ੍ਰਬਕਣ ਘਟਦਾ ਗਿਆ ਤੇ ਉਹ ਦੋਵੇਂ ਹੱਥਾਂ ਪੈਰਾਂ ਨਾਲ ਗੱਲਾਂ ਕਰਨ ਲੱਗ ਪਏ, ਜਿਹੜੀ ਉਹ ਬੋਲ ਕੇ ਕਰਦੇ ਤੇ ਕੁਝ ਇਸ ਤਰ੍ਹਾਂ ਦੀ ਹੁੰਦੀ। ਪਰੇ ਹਟੋ, ਆਪਣੀ ਸੀਟ ਤੇ ਜਾ ਕੇ ਬਹੋ। ਮੈਂ ਸੀਟ ਵਟਾ ਲਈ ਏ, ਤੁਹਾਨੂੰ ਸ਼ਰਮ ਨਹੀਂ ਆਉਂਦੀ ਕੁੜੀਆਂ ਦੇ ਸਾਹਮਣੇ? ਉਹ ਫਿਲਮ ਵੇਖ ਰਹੀਆਂ ਨੇ, ਲੋਕੀ ਕੀ ਕਹਿਣਗੇ? ਕੁਝ ਨਹੀਂ ਕਹਿੰਦੇ, ਉਹ ਫਿਲਮ ਵੇਖਦੇ ਪਏ ਨੇ। ਤੁਸੀਂ ਵੀ ਫਿਲਮ ਵੇਖੋ ਧਿਆਨ ਨਾਲ, ਮੈਨੂੰ ਕੁਝ ਨਹੀਂ ਦਿਸਦਾ। ਅੱਛਾ ਗਾਉਣ ਸੁਣੋ, ਕਿੰਨਾ ਚੰਗਾ ਏ, ਉਲਫਤ ਕੀ ਨਈ ਮੰਜ਼ਿਲ ਕੋ ਚਲਾ। ਮੈਨੂੰ ਕੋਈ ਸੁਣਾਈ ਨਹੀਂ ਦਿੰਦਾ, ਮੈਂ ਬੋਲਾ ਹੋ ਗਿਆ। ਹੱਥ ਪਰੇ ਕਰੋ ਪਲੀਜ਼, ਇਹ ਹੱਥ ਮੇਰੇ ਵੱਸ ਵਿੱਚ ਨਹੀਂ ਹੈ। ਮੈਂ ਉੱਠ ਕੇ ਚੱਲੀ ਹਾਂ, ਮੈਂ ਛੱਡਾਂਗਾ ਤੇ ਜਾਵੇਗੀ ਨਾ। ਹਾਏ ਅੱਲਾ, ਕਿੰਨੇ ਖਰਾਬ ਹੋ, ਤੂੰ ਹੀ ਕੀਤਾ ਏ। ਫਿਲਮ ਵੇਖ ਕੇ ਪਰਤੇ ਰਾਹ ਵਿੱਚ ਰਿਜ਼ਵਾਨਾ ਫਰਜ਼ਾਨਾ ਫਿਲਮ ਬਾਰੇ ਗੱਲਾਂ ਕਰਦੀਆਂ ਆਈਆਂ, ਪਰ ਉਹ ਦੋਵੇਂ ਚੁੱਪ ਸਨ। ਉਹ ਤੇ ਘਰ ਆ ਕੇ ਹੱਸਣ ਬੋਲਣ ਲੱਗ ਪਈਆਂ, ਪਰ ਉਹ 2 ਦਿਨ ਸ਼ਰਮ ਦੀ ਮਾਰੀ ਅੰਦਰ ਲੁਕੀ ਰਹੀ। ਰੋਟੀ ਵੀ ਆਪਣੇ ਕਮਰੇ ਵਿੱਚ ਖਾਂਦੀ, ਪਰ ਉਹਦਾ ਝਾਕਾ ਲੈ ਗਿਆ ਸੀ। ਤੁਸਾਂ ਬਾਜੀ ਨੂੰ ਕੀ ਆਖਿਆ ਏ? ਰਿਜ਼ਵਾਨਾ ਅੱਖਾਂ ਮਟਕਾ ਕੇ ਗੜਕੀ। ਉਹ ਅੰਦਰੋਂ ਨਿਕਲਦੀ ਹੀ ਨਹੀਂ। ਮੈਂ ਕੀ ਆਖ ਸਕਣਾ, ਉਹ ਭੋਲਾ ਬਣਿਆ। ਕੋਈ ਗੱਲ ਤੇ ਹੈ, ਤੁਸੀਂ ਸੀਟ ਕਿਉਂ ਵਟਾਈ ਸੀ? ਉਹਨੇ ਸ਼ੋਖੀ ਲੁਕਾਉਣ ਲਈ ਮੂੰਹ ਪੀੜਾ ਕਰਕੇ ਆਖਿਆ। ਉਹਦੇ ਨੇੜੇ ਬਹਿਣਾ ਜੁਰਮ ਹੈ ਤੇ ਮਾਫੀ ਚਾਹੁੰਦਾ ਮਹਾਰਾਜ। ਮਾਫੀ ਮੰਗਣ ਦੀ ਕੋਈ ਲੋੜ ਨਹੀਂ ਬੱਚਾ, ਕਨੀਆਂ ਆਪੂ ਠੀਕ ਹੋ ਜਾਏਗੀ। ਉਹਨੇ ਹਾਸਾ ਰੋਕਿਆ ਤੇ ਉਹਦੀਆਂ ਗੱਲਾਂ ਵਿੱਚ ਟੋਏ ਪੈ ਗਏ, ਪਰ ਉਹ ਡਿੱਗਣ ਤੋਂ ਬਚ ਗਿਆ ਤੇ ਆਖਿਓਸ ਮਹਾਰਾਜ ਜੇ ਨਾ ਹੋਈ ਤੇ ਫੇਰ ਖਸਮਾਂ ਦਾ ਸਿਰ ਖਾਏ। ਉਹ ਖਿੜਖਿੜ ਹੱਸੀ। ਉਹ ਐਸ ਖਿੜੀ ਕਪਾਹ ਦੀ ਪੈੜੀ ਵਿੱਚੋਂ ਮੁਸ਼ਕਿਲ ਨਾਲ ਜਾਨ ਬਚਾ ਕੇ ਨਿਕਲਿਆ। ਅਗਲੇ ਦਿਨ ਉਹ ਫੇਰ ਪਿੰਡ ਲਈ ਤਿਆਰ ਹੋਇਆ, ਪਰ ਉਹਨੇ ਸੋਚਿਆ ਪਤਾ ਲੱਗ ਲਵੇ ਉਹ ਕਿਧਰੇ ਸੱਚੀ ਮੁੱਚੀ ਨਾਰਾਜ਼ ਤੇ ਨਹੀਂ ਹੋ ਗਈ ਸੀ। ਉਹ ਕਿਸੇ ਦੋਸਤ ਨੂੰ ਮਿਲਣ ਦੇ ਬਹਾਨੇ ਬਾਹਰ ਟੁਰ ਗਿਆ ਤੇ ਸ਼ਾਮ ਨੂੰ ਦੇਰ ਨਾਲ ਆਇਆ। ਬਾਹਰ ਦਾ ਬੂਹਾ ਖੁੱਲ੍ਹਾ ਸੀ, ਉਹ ਅੰਦਰ ਆ ਗਿਆ। ਖਾਲਾ ਘਰ ਨਹੀਂ ਸੀ।
ਰਿਜ਼ਵਾਨਾ ਫਰਜ਼ਾਨਾ ਦੀਆਂ ਆਵਾਜ਼ਾਂ ਵਿਹੜੇ ਵੱਲੋਂ ਆ ਰਹੀਆਂ ਸਨ। ਉਹਨੇ ਫਰਹਾਨਾ ਦੇ ਕਮਰੇ ਵਿੱਚ ਜਾਤੀ ਪਈ ਉਹ ਸਿੰਗਾਰ ਮੇਜ਼ ਸਾਹਮਣੇ ਖਲੋਤੀ ਕੰਘੀ ਕਰਦੀ ਪਈ ਸੀ। ਉਹ ਉਹਦੇ ਪਿੱਛੇ ਵਾਲਾਂ ਉੱਲੇ ਜਾ ਖਲੋਤਾ। ਸ਼ੀਸ਼ੇ ਵਿੱਚ ਦੋਹਾਂ ਦੀਆਂ ਅੱਖਾਂ ਚਾਰ ਹੋਈਆਂ ਤੇ ਉਹ ਛੇਤੀ ਨਾਲ ਪਰੇ ਹੋ ਗਈ। ਇਜਾਜ਼ਤ ਹੋਵੇ ਤੇ ਵਾਲਾਂ ਨੂੰ ਹੱਥ ਲਾ ਲਵਾਂ? ਕਿਉਂ, ਜੀ ਕਰਦਾ ਏ। ਮੈਨੂੰ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਮੈਂ ਕੱਲ ਪਿੰਡ ਜਾਣਾ ਹੈ। ਜਾਓ, ਮੈਂ ਰੋਕਿਆ ਹੋਇਆ ਹੈ। ਆਹੋ, ਮੇਰੇ ਵੱਲੋਂ ਹੁਣ ਟੁਰ ਜਾਓ। ਟੁਰ ਜਾਵਾਂ 100 ਵਾਰੀ? ਹਮੇਸ਼ਾ ਲਈ? ਆਹੋ, ਉਹਨੇ ਹੌਲੀ ਜਿਹੀ ਆਖਿਆ, ਪਰ ਉਹਨੂੰ ਲੱਗਾ ਜਿਵੇਂ ਕਈ ਬੰਦੂਕਾਂ ਇੱਕੋ ਵੇਲੇ ਚਲੀਆਂ ਹੋਣ ਤੇ ਸਾਰੀਆਂ ਗੋਲੀਆਂ ਸਿੱਧੀਆਂ ਉਹਦੇ ਦਿਲ ਵਿੱਚ ਜਾ ਵੱਜੀਆਂ ਹੋਣ। ਉਹਦੇ ਕੋਲੋਂ ਉੱਥੇ ਖਲੋਤਾ ਨਾ ਗਿਆ ਤੇ ਉਹ ਫੱਟੜ ਜਾਨਵਰ ਵਾਂਗੂ ਹੌਲੀ ਹੌਲੀ ਟੁਰਦਾ ਉੱਥੋਂ ਹਟ ਗਿਆ ਤੇ ਅਨੈਕਸੀ ਵਿੱਚ ਆ ਕੇ ਆਪਣੇ ਬਿਸਤਰ ਉੱਤੇ ਡਿੱਗ ਪਿਆ। ਦੂਜੇ ਦਿਨ ਜਦੋਂ ਰਿਜ਼ਵਾਨਾ ਫਰਜ਼ਾਨਾ ਕਾਲਜ ਗਈਆਂ ਹੋਈਆਂ ਸਨ ਤੇ ਮਲਕ ਸਾਹਿਬ ਕਚਹਿਰੀ, ਉਹ ਖਾਲਾ ਕੋਲੋਂ ਇਜਾਜ਼ਤ ਲੈ ਕੇ ਰਕਸ਼ਾ ਲਿਆਇਆ ਤੇ ਉਹਦੇ ਵਿੱਚ ਸਮਾਨ ਰੱਖਣ ਲੱਗ ਪਿਆ। ਅੰਦਰੋਂ ਰੇਡੀਓਗ੍ਰਾਮ ਉੱਤੇ ਲਤਾ ਮੰਗੇਸ਼ਕਰ ਦਾ ਰਿਕਾਰਡ ਵੱਜਣ ਲੱਗ ਪਿਆ। ਅਬ ਕਬ ਆਓਗੇ? ਇਹ ਕੀ ਚੱਕਰ ਹੈ? ਉਹ ਸੋਚਣ ਲੱਗ ਪਿਆ। ਇਹਨਾਂ ਜ਼ਨਾਨੀਆਂ ਦਾ ਕੁਝ ਪਤਾ ਥੋ ਨਹੀਂ ਲੱਗਦਾ। ਹੁਣ ਉਹ ਰੁਕ ਤੇ ਨਹੀਂ ਸਕਦਾ ਸੀ, ਪਰ ਛੇਤੀ ਪਰਤਣਾ ਵਾਜਬ ਹੋ ਗਿਆ ਸੀ। ਉਹ ਘਰ ਅਪੜਿਆ ਤੇ ਸਾਰੇ ਘਰ ਨੂੰ ਚਾਅ ਚੜ੍ਹ ਗਿਆ। ਇੱਕ ਤੇ ਉਹਦੇ ਆਉਣ ਦਾ, ਦੂਜੇ ਕੋਰਸ ਮੁਕੰਮਲ ਹੋਣ ਦਾ। ਕੁਝ ਮਠਿਆਈ ਉਹ ਨਾਲ ਲਿਆਇਆ ਸੀ, ਕੁਝ ਉਹਦੇ ਘਰ ਵਾਲਿਆਂ ਵੱਡੇ ਪਿੰਡੋਂ ਮੰਗਾਈ ਤੇ ਵੰਡੀ। ਉਹਦੇ ਖਾਸ ਬੇਲੀਆਂ ਤੋਂ ਅੱਡ ਹੋਰ ਕਈ ਮੁੰਡੇ ਤੇ ਪਿੰਡ ਦੇ ਬੰਦੇ ਔਰਤਾਂ ਉਹਦੇ ਵਕੀਲ ਬਣ ਜਾਣ ਦਾ ਸੁਣ ਕੇ ਮੁਬਾਰਕ ਦੇਣ ਆ ਗਏ। ਘਰ ਦੀਆਂ ਮੰਜੀਆਂ, ਕੁਰਸੀਆਂ ਤੇ ਮੂਹੜੇ ਭਰੇ ਗਏ। ਵਿਹੜੇ ਵਿੱਚ ਖਲੋਣ ਦੀ ਥਾਂ ਨਾ ਰਹਿ ਗਈ। ਕੁਝ ਮੁੰਡੇ ਬਾਹਰ ਵਾਲੀ ਉੱਚੀ ਕੰਧ ਉੱਤੇ ਚੜ੍ਹ ਗਏ ਤੇ ਕਈ ਪੌੜੀਆਂ ਉੱਤੇ ਬਹਿ ਗਏ। ਡੀਗਰ ਤੋਂ ਰਾਤ ਹੋ ਗਈ। ਵਡੇਰੇ ਬੰਦੇ ਬੀਬੀਆਂ ਟੁਰ ਗਏ, ਪਰ ਮੁੰਡੇ ਜਾਣ ਦਾ ਨਾਂ ਨਾ ਲੈਂਦੇ। ਉਹਦੀ ਅੰਮੀ ਤਰਲੇ ਪਾਉਂਦੀ, ਵੇ ਪੁੱਤਰੋ ਜਾਓ, ਹੁਣ ਥੱਕਿਆ ਹੋਇਆ ਹੈ, ਰੋਟੀ ਖਾਣੀ ਸੂ। ਉਹ ਆਖਣ ਨਹੀਂ ਜਾਂਦੇ। ਰੋਟੀ ਖਾਣੀ ਸੂ ਤੇ ਖਾਏ, ਅਸੀਂ ਰੋਟੀ ਖੋਨੇ ਪਏ ਹਾਂ। ਵਕਾਲਤ ਪਾਸ ਕੀਤੀ ਸੂ। ਮੀਆਂ ਅਬਦਲ ਆਖਿਆ, ਕੋਈ ਮਖੌਲ ਏ? ਚੰਗਾ ਬੈਠੇ ਰਹੋ, ਲਿਆ ਨੀ ਕੁੜੀਏ ਦੇ ਵੀਰ ਨੂੰ ਰੋਟੀ। ਉਹ ਗੱਲਾਂ ਵੀ ਕਰਦਾ ਰਿਹਾ ਤੇ ਰੋਟੀ ਵੀ ਖਾਂਦਾ ਰਿਹਾ। ਰੋਟੀ ਖਾ ਕੇ ਉਹ ਉਹਨੂੰ ਨਾਲ ਲੈ ਗਿਆ ਤੇ ਡੇਰੇ ਦੀ ਬੈਠਕ ਵਿੱਚ ਮਹਿਫਲ ਜਾ ਜੰਮੀ। ਪਹਿਲੋਂ ਲਤੀਫੇ ਸੁਣਦੇ ਸੁਣਾਉਂਦੇ ਰਹੇ। ਮੁੱਦੇ ਮਾਈਏ ਟੱਪੇ ਤੇ ਮੀਆਂ ਅਬਦਲ ਹੀਰ ਸੁਣਾਈ। ਫੇਰ ਖਾਲਿਦ ਫਿਲਮੀ ਗਾਉਣ। ਹਮੀਦਾ ਮਿਰਾਸੀ ਆ ਗਿਆ ਤੇ ਪਿੰਡ ਦਿਆਂ ਬੰਦਿਆਂ ਦੀਆਂ ਨਕਲਾਂ ਲਾਂਦਾ ਰਿਹਾ, ਪਰ ਡਾਢੇ ਤੇ ਪੁੱਜਦੇ ਬੰਦਿਆਂ ਦੀ ਨਕਲ ਲਾਣ ਲੱਗਿਆਂ ਉਹ ਨਾ ਦੱਸਦਾ ਜਾਂ ਸਾਰਿਆਂ ਕੋਲੋਂ ਸਹੁੰ ਲੈਂਦਾ ਪਈ ਉਹ ਉਹਨੂੰ ਦੱਸਣਗੇ ਨਹੀਂ। ਅੱਧੀ ਰਾਤ ਪਿੱਛੋਂ ਜਦੋਂ ਜੀਰੂ ਪੌੜੀ ਬੈਠਾ ਬੈਠਾ ਹੁੰਗਲਾ ਆ ਗਿਆ ਤੇ ਦੂਜੇ ਮੁੰਡੇ ਵੀ ਉਬਾਸੀਆਂ ਲੈਣ ਲੱਗ ਪਏ ਤੇ ਮਹਿਫਲ ਮੁੱਕੀ। ਖਾਲਿਦ ਘਰ ਅਪੜਿਆ ਤੇ ਚੁਬਾਰੇ ਵਿੱਚ ਸੌਣ ਲਈ ਟੁਰ ਗਿਆ। ਅੰਮੀ ਤੇ ਆਪਾ ਜਾਗਦੀਆਂ ਪਈਆਂ ਸਨ। ਉਹ ਉਹਦੇ ਨਾਲ ਗੱਲਾਂ ਕਰਨਾ ਚਾਹੁੰਦੀਆਂ ਸਨ, ਪਰ ਉਸ ਆਖਿਆ, ਮੈਨੂੰ ਨੀਂਦਰ ਆਈ ਏ। ਖੋਰੇ ਕਿਉਂ ਉਹ ਇਕੱਲਾ ਰਹਿਣਾ ਚਾਹੁੰਦਾ ਸੀ? ਉਹ ਆਪਣੇ ਘਰ ਆਇਆ ਸੀ, ਪਰ ਉਹਨੂੰ ਲੱਗਦਾ ਇਸ ਵਾਰੀ ਉਹ ਆਪਣੇ ਘਰ ਨਹੀਂ ਆਇਆ, ਕਿਸੇ ਓਪਰੇ ਪਿੰਡ ਆਇਆ ਏ। ਅਖੇ ਰਾਤ ਆਈ ਫਾਲੀਏ, ਜੇ ਆਈ ਤੇ ਹੀ ਜਾਲੀਏ। ਅੰਮੀ ਤੇ ਆਪਾ ਨੇ ਉਹਦੀ ਪਸੰਦ ਦੀਆਂ ਚੀਜ਼ਾਂ ਪਕਾਈਆਂ ਸਨ, ਪਰ ਉਹ ਉਸ ਡਾਈਨਿੰਗ ਟੇਬਲ ਦੇ ਧਿਆਨ ਵਿੱਚ ਸੀ ਜਿਹਦੇ ਉੱਤੇ ਫਰਹਾਨਾ ਦੀ ਪਕਾਈ ਸਵੀਟ ਡਿਸ਼ ਪਈ ਸੀ ਤੇ ਭਾਵੇਂ ਲਾਲਟੈਨਾਂ ਬਲਦੀਆਂ ਪਈਆਂ ਸਨ, ਪਰ ਫਿਰ ਵੀ ਉਹਨੂੰ ਹਨੇਰਾ ਜਾਪਦਾ ਤੇ ਇੰਜ ਲੱਗਦਾ ਜਿਵੇਂ ਉਹ ਹਾਸਿਆਂ ਗਾਉਣਾ ਤੇ ਚਾਨਣੀ ਵਿੱਚੋਂ ਨਿਕਲ ਕੇ ਕਿਸੇ ਅੰਨੀ ਡਲ ਵਿੱਚ ਆ ਡਿੱਗਾ ਏ। ਬਿਸਤਰ ਉੱਤੇ ਉਹਦਾ ਦਿਲ ਘਬਰਾਉਣ ਲੱਗ ਪਿਆ। ਉਹਨੇ ਉੱਠ ਕੇ ਹੌਲੀ ਆਵਾਜ਼ ਵਿੱਚ ਟਰਾਂਸਿਸਟਰ ਰੇਡੀਓ ਲਾ ਦਿੱਤਾ। ਉਸੇ ਤਰ੍ਹਾਂ ਦੀਆਂ ਖਬਰਾਂ ਲੱਗੀਆਂ ਸਨ ਜਿਹੜੀਆਂ ਰੋਜ਼ ਸੁਣੀਦੀਆਂ ਸਨ। ਆਪਾਂ ਗ੍ਰਾਮੋਫੋਨ ਉਹਦੇ ਕਮਰੇ ਵਿੱਚ ਲਿਆ ਕੇ ਰੱਖਿਆ ਹੋਇਆ ਸੀ। ਉਹਨੇ ਚਾਬੀ ਦੇ ਕੇ 2-1 ਰਿਕਾਰਡ ਸੁਣੇ, ਪਰ ਉਹਦੀ ਉਦਾਸੀ ਵਿੱਚ ਹੋਰ ਵਾਧਾ ਹੋ ਗਿਆ। ਕਿਤਾਬ ਰਿਸਾਲਾ ਪੜ੍ਹਨ ਦੀ ਕੋਸ਼ਿਸ਼ ਕੀਤੀ, ਪਰ ਉਹਦਾ ਜੀ ਨਾ ਲੱਗਾ। ਉਹ ਛੱਤ ਤੇ ਜਾ ਚੜ੍ਹਿਆ ਤੇ ਆਸਮਾਨ ਦੇ ਤਾਰੇ ਵੇਖਣ ਲੱਗ ਪਿਆ। ਹਨੇਰੀ ਰਾਤ ਵਿੱਚ ਆਸਮਾਨ ਤਾਰਿਆਂ ਨਾਲ ਭਰਿਆ ਹੋਇਆ ਸੀ। ਇੰਨੇ ਬਹੁਤ ਸਾਰੇ ਤਾਰੇ ਉਹਨੇ ਬੜੇ ਦਿਨਾਂ ਪਿੱਛੋਂ ਵੇਖੇ ਸਨ, ਪਰ ਉਹ ਜਿਸ ਤਾਰੇ ਵੱਲ ਗੌਰ ਨਾਲ ਵੇਖਦਾ ਉਹ ਉਹਦਾ ਮੁਸਕਰਾਉਂਦਾ ਜਾਂ ਉਦਾਸ ਚਿਹਰਾ ਬਣ ਜਾਂਦਾ। ਇੱਕ ਥਾਵੇਂ ਨਾਲ 3 ਤਾਰੇ ਸਨ, ਇੱਕ ਸ਼ੋਖ, ਦੂਜਾ ਜ਼ਰਾ ਮੱਧਮ ਤੇ ਤੀਜਾ ਬਿਲਕੁਲ ਫਿੱਕਾ। ਉਹ ਸੋਚਣ ਲੱਗ ਪਿਆ, ਕੁਤਬੀ ਤਾਰੇ ਦਾ ਪਤਾ ਦੱਸਣ ਵਾਲੇ 7 ਸਿਤਾਰਿਆਂ ਨੂੰ 7 ਸਹੇਲੀਆਂ ਆਖਿਆ ਜਾਂਦਾ ਸੀ। ਪਤਾ ਨਹੀਂ ਇਹਨਾਂ ਤਿੰਨਾਂ ਤਾਰਿਆਂ ਨੂੰ ਕੀ ਕਹਿਣਾ ਚਾਹੀਦਾ ਸੀ।
ਉਹ ਤਾਰਿਆਂ ਨਾਲ ਖੇਡਣ ਲੱਗ ਪਿਆ। ਅੱਖੇ 7 ਤ੍ਰਿੰਗੜ 12 ਖੇਤੀਆਂ, 12 ਵਾਰੀ ਕੌਣ ਗਿਣੇ। ਉਹਨੇ 7 ਸਹੇਲੀਆਂ ਲੱਭੀਆਂ। ਜੁਗਰਾਫੀਏ ਦੀ ਕਿਤਾਬ ਵਿੱਚ ਪੜ੍ਹੀ ਹੋਈ ਤਰਕੀਬ ਨਾਲ ਆਸਮਾਨ ਦਾ ਅਖੀਰਲੇ 2 ਤਾਰਿਆਂ ਦੀ ਸਿੱਧ ਖੱਤ ਖਿੱਚ ਕੇ ਅਮੂਦੀ ਤਾਰਾ ਲੱਭਿਆ, ਜਿਹਦੇ ਵਿੱਚ ਕੋਈ ਪਛਾਣਿਆ ਚਿਹਰਾ ਮੁਸਕਰਾਉਂਦਾ ਪਿਆ ਸੀ। ਫਿਰ ਉਹਨੇ 3 ਤਾਰਿਆਂ ਨੂੰ ਅਲਫ, ਬੇ ਤੇ ਜੀਮ ਮੰਨ ਕੇ ਖੱਤ ਖਿੱਚੇ ਤੇ ਮੁਤਸਾਵੀ ਉਲ ਇਜ਼ਲਾ ਮੁਸਲਸ ਬਣਾਈ। ਫਿਰ ਮੁਸਲਸ ਦਾ ਮਰਕਜ਼ ਲੱਭ ਕੇ ਜ਼ਿਹਨ ਦੀ ਪੁਰਕਾਰ ਨਾਲ ਇੱਕ ਦਾਇਰਾ ਬਣਾਇਆ, ਪਰ ਅੱਗੋਂ ਉਹਨੂੰ ਸਮਝ ਨਾ ਆਈ ਇਸ ਦਾਇਰੇ ਦਾ ਕੀ ਕਰੇ। ਲਾਹੌਰ ਉੱਥੋਂ 40-50 ਕੋ ਦੂਰ ਸੀ, ਪਰ ਹਨੇਰੀ ਰਾਤ ਵਿੱਚ ਸ਼ਹਿਰ ਦੀਆਂ ਰੋਸ਼ਨੀਆਂ ਦਾ ਇੱਕ ਹਾਲਾ ਜਿਹਾ ਉਫਕ ਤੇ ਦਿਸਦਾ ਸੀ, ਜਿਹੜਾ ਉਹਨੂੰ ਆਪਣੇ ਵੱਲ ਖਿੱਚਦਾ ਪਿਆ ਸੀ। ਜੀ ਕਰਦਾ ਵੀ ਟੈਲੀਫੋਨ ਹੁੰਦਾ ਤੇ ਉਹ ਬਾਕੀ ਦੀ ਰਾਤ ਫਰਹਾਨਾ ਨਾਲ ਗੱਲਾਂ ਕਰਨ ਵਿੱਚ ਗੁਜ਼ਾਰਦਾ। ਸਾਰਾ ਪਿੰਡ ਸੁੱਤਾ ਪਿਆ ਸੀ, ਸਿਰਫ ਉਹ ਇਕੱਲਾ ਜਾਗਦਾ ਪਿਆ ਸੀ, ਜਾਂ ਫਿਰ ਖੋਰੇ ਆਸ਼ੀ ਦੇ ਘਰ ਦਾ ਕੋਈ ਜੀ ਜਾਗਦਾ ਹੋਵੇ। ਉਹਨਾਂ ਦੀ ਹਵੇਲੀ ਦਾ ਦੀਵਾ ਅਜੇ ਬਲਦਾ ਪਿਆ ਸੀ। ਆਸ਼ੀ ਹੁਣ ਵੀ ਉਹਨੂੰ ਉਹਨਾਂ ਹੀ ਗੁੱਸੇ ਭਰੀਆਂ ਨਜ਼ਰਾਂ ਨਾਲ ਤੱਕਦੀ ਸੀ, ਪਰ ਉਸ ਗੁੱਸੇ ਵਿੱਚ ਕੋਈ ਹੋਰ ਸ਼ੈ ਵੀ ਰਲ ਗਈ ਸੀ। ਉਹ ਉਸ ਸ਼ੈ ਦੀ ਪਛਾਣ ਨਹੀਂ ਕਰ ਸਕਦਾ ਸੀ, ਨਾ ਕਰਨਾ ਚਾਹੁੰਦਾ। ਉਹਨੇ ਉਹਨਾਂ ਦੀ ਹਵੇਲੀ ਵਿੱਚ ਬਲਦੇ ਦੀਵੇ ਵੱਲੋਂ ਨਜ਼ਰਾਂ ਹਟਾ ਕੇ ਲਾਹੌਰ ਦੀ ਲੋਅ ਵੱਲ ਕਰ ਲਈਆਂ। ਆਪਾਂ ਨੂੰ ਸ਼ੱਕ ਪੈ ਗਿਆ ਸੀ। ਉਹਨੇ ਇਹ ਤੇ ਪੁੱਛ ਹੀ ਲਿਆ ਸੀ ਭਈ ਵਕੀਲ ਸਾਹਿਬ ਦੀਆਂ ਕਿੰਨੀਆਂ ਦੀਆਂ ਨੇ ਤੇ ਕਿਹੜੀ ਕਿਹੜੀ ਜਮਾਤੇ ਪੜ੍ਹਦੀਆਂ ਨੇ। ਸਵੇਰ ਨੂੰ ਉਹ ਵਾਪਸ ਲਾਹੌਰ ਜਾਣ ਲੱਗਾ ਤੇ ਉਹਨੇ ਆਖਿਆ, ਉਹਦਾ ਕੀ ਨਾਂ ਹੈ? ਕਿੱਦਾਂ? ਮੇਰੀ ਹੋਣ ਵਾਲੀ ਭਰਜਾਈ ਦਾ। ਆਪਾਂ ਸਿੱਧੀ ਵਾਹ ਦਿੱਤੀ। ਕੋਈ ਨਹੀਂ, ਉਹਨੇ ਟਾਲਣ ਦੀ ਕੋਸ਼ਿਸ਼ ਕੀਤੀ। ਝੂਠਾ। ਸੱਚੀ ਅਜੇ ਉਹਦਾ ਕੋਈ ਨਾਂ ਨਹੀਂ। ਹੋਵੇਗਾ ਤੇ ਤੁਹਾਨੂੰ ਸਭ ਤੋਂ ਪਹਿਲਾਂ ਦੱਸਾਂਗਾ। ਫਿਰ ਉੱਥੇ ਕੀ ਕਰਨ ਲਈ ਬੈਠਾ ਹੈ? ਇਮਤਿਹਾਨ ਦੀ ਤਿਆਰੀ। ਕਿਹੜੇ ਇਮਤਿਹਾਨ ਦੀ? ਆਪਾਂ ਹੱਸ ਕੇ ਆਖਿਆ, ਮੈਨੂੰ ਨਾਲ ਲੈ ਚੱਲ, ਪਾਸ ਕਰਾ ਦੇਂਗੀ। ਮੈਂ ਸਿਫਾਰਿਸ਼ ਨਾਲ ਨਹੀਂ, ਆਪਣੀ ਮਿਹਨਤ ਨਾਲ ਪਾਸ ਹੁੰਦਾ ਆਇਆ, ਕਦੀ ਨਕਲ ਨਹੀਂ ਮਾਰੀ। ਲੱਗਦਾ ਏ ਮੇਰਾ ਵੀਰ ਕਿਸੇ ਮੁਸ਼ਕਿਲ ਇਮਤਿਹਾਨ ਵਿੱਚ ਫਸ ਗਿਆ ਏ। ਆਹੋ, ਮੁਕਾਬਲੇ ਦਾ ਇਮਤਿਹਾਨ ਹੈ, ਕੋਈ ਮਖੌਲ ਨਹੀਂ। ਚੰਗਾ, ਰੱਬ ਤੈਨੂੰ ਹਰ ਇਮਤਿਹਾਨ ਵਿੱਚੋਂ ਪਾਸ ਕਰੇ। ਆਪਾਂ ਬਜ਼ੁਰਗ ਬਣ ਗਏ। ਛੇਤੀ ਕੋਈ ਖਬਰ ਲਿਆਵੀਂ। ਕਿਉਂ ਛੇਤੀ ਕਾਹਦੀ ਏ? ਫੁੱਫੀ ਆਈ ਸੀ, ਹੁਣ ਅੱਬਾ ਜੀ ਤਿਆਰ ਹੋ ਰਹੇ ਨੇ। ਬਹਾਨੇ ਸਲਮਾ ਦੀਆਂ ਸਿਫਤਾਂ ਕਰਦੇ ਨੇ, ਪਰ ਅੰਮੀ ਨਹੀਂ ਮੰਨਦੀ। ਪਤਾ ਨਹੀਂ ਮੰਨ ਜਾਣ। ਆਪਾਂ ਤੁਸੀਂ ਮੇਰੇ ਵੱਲੋਂ ਸਾਫ਼-ਸਾਫ਼ ਦੱਸਦੇ ਅਜੇ। ਉਹਨੇ ਆਖਿਆ, ਮੇਰਾ ਇਨਕਾਰ ਹੈ। ਪੱਕਾ? ਦੱਸ ਦਿਆਂਗੀ, ਪਰ ਅੱਬਾ ਜੀ ਕਰਨਾ ਉਹ ਹੀ ਹੈ ਜਿਹੜੀ ਉਹਨਾਂ ਦੀ ਮਰਜ਼ੀ ਹੋਈ। ਪਤਾ ਹੀ ਨਾ। ਕਰਦੇ ਰਹਿਣ। ਉਹਨੇ ਆਖਿਆ, ਮੈਂ ਲੱਭਾਂਗਾ ਹੀ ਨਹੀਂ। ਕਿ ਮੈਨੂੰ ਵੀ ਭੁੱਲ ਜਾਏਗਾ? ਤੁਹਾਨੂੰ ਆਪਣੇ ਕੋਲ ਲੈ ਜਾਵਾਂਗਾ, ਬਸ ਪੈਰਾਂ ਤੇ ਖਲੋ ਜਾਵਾਂ। ਵੇਖ ਸੋਚ ਕੇ ਖਾਲਦ, ਆਪਾਂ ਮੱਤ ਦਿੱਤੀ। ਤੂੰ ਮਾਂ ਪਿਓ ਦਾ ਕੱਲਾ ਪੁੱਤਰ ਹੈ। ਫਿਰ ਜਦੋਂ ਟਾਂਗੇ ਵਿੱਚ ਬਹਿ ਗਿਆ, ਆਪਾਂ ਨੂੰ ਇੱਕ ਹੋਰ ਗੱਲ ਯਾਦ ਆਈ। ਉਹ ਬਾਗਾਂ ਵਾਲੀ ਦਾ ਮੋਚੀ ਸਕੀਨਾ ਦਾ ਘਰ ਵਾਲਾ ਇੱਕ ਵਾਰੀ ਤੇਰਾ ਪੁੱਛਣ ਆਇਆ। ਪਤਾ ਵੀ ਮੰਗਦਾ ਸੀ, ਆਖਦਾ ਸੀ ਜ਼ਰੂਰੀ ਕੰਮ ਹੈ, ਪਰ ਅਸਾਂ ਪਤਾ ਨਹੀਂ ਦਿੱਤਾ। ਤੈਨੂੰ ਜਾ ਕੇ ਤੰਗ ਨਾ ਕਰੇ। ਦੇ ਦੇਣਾ। ਖਾਲਦ ਆਖਿਆ, ਕੋਈ ਨੌਕਰੀ ਸ਼ੋਕਰੀ ਲੱਭਦਾ ਹੋਣਾ ਹੈ, ਪਰ ਉਹਨੂੰ ਦੱਸ ਦੇਣਾ ਹਾਲੀ ਮੈਂ ਆਪੂ ਨੌਕਰੀ ਲੱਭਦਾ ਪਿਆ। ਛੇਤੀ ਛੇਤੀ ਆਇਆ ਕਰ। ਆਪਾਂ ਪੱਕੀ ਕੀਤੀ। ਮੈਂ ਇਕੱਲੀ ਉਦਾਸ ਹੋ ਜਾਂਦੀ ਹਾਂ। ਅੱਛਾ, ਰੱਬ ਰੱਖਾ। ਖਾਲਦ ਦਾ ਟਾਂਗਾ ਟੁਰ ਪਿਆ। ਉਹਨੇ ਵੇਖਿਆ ਉਹ ਚਾਦਰ ਦੇ ਲੜ ਨਾਲ ਅੱਖਾਂ ਪੂੰਝਦੀ ਪਈ ਸੀ।